ਕੈਨੇਡਾ ਦੇ ਸਰੀ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਹੋਏ ਕਤਲ ਤੇ ਆਇਆ ਪੰਥ ਸੇਵਕ ਸ਼ਖਸੀਅਤਾਂ ਦਾ ਸਾਂਝਾ ਬਿਆਨ। ਪੰਜਾਬ ਵਿਧਾਨ ਸਭਾ 'ਚ 10 ਗੁਰਦੁਆਰਾ ਸੋਧ ਐਕਟ 2023 ਹੋਇਆ ਪਾਸ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਘੇਰੇ ਕੇਜੀ ਮੀਡੀਆ ਅਦਾਰੇ। ਪੰਥ ਸੇਵਕ ਜੁਝਾਰੂ ਸ਼ਖਸੀਅਤਾਂ ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਸ਼ਹੀਦ ਕਰਕੇ ਸਿੱਖਾਂ ਦੀ ਹੱਕ ਸੱਚ ਤੇ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ। ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਨ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਾਰਾਜ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਸੁਖਦੇਵ ਸਿੰਘ ਡੋੜ ਨੇ ਇਸ ਬਿਆਨ ਵਿੱਚ ਕਿਹਾ ਹੈ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਭਾਈ ਹਰਦੀਪ ਸਿੰਘ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਖਾਲਸਾ ਪੰਥ ਨੂੰ ਸੰਘਰਸ਼ ਦੇ ਰਸਤੇ ਉੱਤੇ ਦ੍ਰਿੜਤਾ ਨਾਲ ਚੱਲਦੇ ਰਹਿਣ ਦਾ ਬਲ ਬਖਸ਼ਣ। ਪੰਥ ਸੇਵਕ ਜੁਝਾਰੂ ਸ਼ਖਸੀਅਤਾਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਵੱਲੋਂ ਗੁਰੂ ਘਰ ਦੀ ਸੇਵਾ ਵਿੱਚ ਵਿਚਰਦਿਆਂ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਦੀ ਕੀਤੀ ਜਾਂਦੀ ਹਿਮਾਇਤ ਤੇ ਪ੍ਰਚਾਰ ਤੋਂ ਦਿੱਲੀ ਦਰਬਾਰ ਡਾਢਾ ਔਖ ਮਹਿਸੂਸ ਕਰਦਾ ਸੀ। ਇਸ ਵੇਲੇ ਦਿੱਲੀ ਦਰਬਾਰ ਸਿੱਖ ਮਸਲਿਆਂ ਨੂੰ ਆਪਣੇ ਅਨੁਸਾਰ ਨਜਿੱਠਣ ਦੀ ਕਵਾਇਦ ਸ਼ੁਰੂ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਇਸ ਵਾਰਦਾਤ ਨੂੰ ਦੁਸ਼ਮਣਾਂ ਦੇ ਵੱਡੇ ਤੇ ਗੰਭੀਰ ਹਮਲੇ ਵਜੋਂ ਹੀ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਹਮਲਿਆਂ ਨਾਲ ਸੱਚਾਈ ਨਹੀਂ ਬਦਲ ਸਕਦੀ ਅਤੇ ਖਾਲਸਾ ਪੰਥ ਦਾ ਸੰਘਰਸ਼ ਗੁਰੂ ਓਟ ਸਦਕਾ ਜਾਰੀ ਰਹਿਣਾ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਤੇ ਹੋਰਨਾਂ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਸਭ ਆਪਸੀ ਵਖਰੇਵੇਂ ਪਾਸੇ ਰੱਖ ਕੇ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਮੁਕਾਮੀ ਹਾਲਾਤ ਮੁਤਾਬਕ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਘਟਨਾ ਦੀ ਤਹਿ ਤੱਕ ਜਾ ਕੇ ਇਸ ਹਮਲੇ ਪਿੱਛੇ ਕੰਮ ਕਰਦੀ ਵੈਰੀ ਦੀ ਵਿਉਂਤਬੰਦੀ ਨੂੰ ਸੰਸਾਰ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸੰਸਾਰ ਦੱਖਣੀ ਏਸ਼ੀਆ ਤੇ ਇੰਡੀਅਨ ਉਪ ਮਹਾਦੀਪ ਹਾਲਾਤ ਅਸਥਿਰਤਾ ਵਾਲੇ ਬਣੇ ਹੋਏ ਹਨ। ਇੱਥੇ ਹੋ ਰਹੀ ਉਥਲ-ਪੁਥਲ ਦਾ ਅਸਰ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖਾਂ ਦੇ ਪਵਿੱਤਰ ਸੰਕਲਪਾਂ, ਸੰਸਥਾਵਾਂ ਤੇ ਸਿੱਖ ਅਗਵਾਈ ਨੂੰ ਨਿਸ਼ਾਨੇ ਉੱਤੇ ਲੈ ਰਿਹਾ ਹੈ। ਅਜਿਹੇ ਵਿੱਚ ਗੁਰਸੰਗਤ ਅਤੇ ਖਾਲਸਾ ਪੰਥ ਨੂੰ ਅੰਦਰੂਨੀ ਕਤਾਰਬੰਦੀ ਕਾਇਦਾਬੰਦ ਕਰਨ ਅਤੇ ਆਪਸ ਵਿੱਚ ਇਤਫਾਕ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ। ਵੈਰੀ ਦੀ ਇਸ ਵਿਉਂਤਬੰਦੀ ਤੇ ਸਿੱਖਾਂ ਦੀ ਕੀਤੀ ਜਾ ਰਹੀ ਘੇਰਾਬੰਦੀ ਆਪਸੀ ਇਤਫਾਕ ਨਾਲ ਹੀ ਨਜਿੱਠੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਵਿੱਚ 10 ਗੁਰਦੁਆਰਾ ਸੋਧ ਐਕਟ 2023 ਨੂੰ ਪਾਸ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਬਿੱਲ ਨੂੰ ਪੇਸ਼ ਕੀਤਾ, ਜਿਸ ਦਾ ਅਕਾਲੀ ਦਲ ਅਤੇ ਬੀਐਸਪੀ ਨੇ ਵਿਰੋਧ ਕੀਤਾ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਕਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਇਸ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਪੀਟੀਸੀ ਦੇ ਇੱਕ ਚੈਨਲ ਨੂੰ ਆਪਣੇ ਅਧੀਨ ਲੈ ਕੇ ਮਾਮਲੇ ਵਿੱਚ ਪਰਦਾ ਪਾਉਣ ਦੀ ਚਾਲ ਖੇਡ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁੱਛਿਆ ਕਿ ਜਦੋਂ ਤਤਕਾਲੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਚੈਨਲ ਸ਼ੁਰੂ ਕਰਨ ਦੇ ਨਿਰਦੇਸ਼ 1 ਸਾਲ ਪਹਿਲਾਂ ਦਿੱਤੇ ਸਨ ਤਾਂ ਹੁਣ ਤੱਕ ਕਮੇਟੀ ਨੇ ਕਿਉਂ ਨਹੀਂ ਸ਼ੁਰੂ ਕੀਤਾ। ਜਥੇਦਾਰ ਅਪੀਲ ਨਹੀਂ ਕਰਦੇ ਹਨ, ਆਦੇਸ਼ ਦਿੰਦੇ ਹਨ। ਉਹ ਹਰ ਇੱਕ ਸਿੱਖ ਲਈ ਜ਼ਰੂਰੀ ਹੁੰਦਾ ਹੈ। ਉਸ ਵੇਲੇ ਉਹਨਾਂ ਦਾ ਇਹ ਆਦੇਸ਼ ਕਿਉਂ ਨਹੀਂ ਮੰਨਿਆ ਗਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਵਾਬ ਦੇਣ। ਮੁੱਖ ਮੰਤਰੀ ਨੇ ਤੰਜ ਕੱਸਦੇ ਹੋਏ ਕਿਹਾ ਕਿ 12 ਸਾਲ ਹੋ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਏ। ਮੌਜੂਦਾ ਕਮੇਟੀ ਕਾਰਜਕਾਰੀ ਹੈ। ਕੱਲ੍ਹ ਤੱਕ ਜਿਹੜੇ ਕਾਰਜਕਾਰੀ ਜਥੇਦਾਰ ਨੂੰ ਹਟਾ ਰਹੇ ਸਨ ਉਹ ਆਪ ਕਾਰਜਕਾਰੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਦਾਅਵਾ ਕਰਦੇ ਹੋਏ ਕਿਹਾ ਕਿ ਹੁਣ ਪੀਟੀਸੀ ਸਿਮਰਨ ਚੈਨਲ ਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਲੱਗੇ ਹਨ। ਮੇਰੇ ਕੋਲ ਇਸ ਬਾਰੇ ਰਿਪੋਰਟ ਹੈ। ਹੁਣ ਦੱਸਿਆ ਜਾਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਚੈਨਲ ਖੋਲ੍ਹ ਲਿਆ ਹੈ ਅਤੇ ਰਹੇਗਾ ਫਿਰ ਵੀ ਉਸੇ ਘਰ ਵਿੱਚ ਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 21 ਜੁਲਾਈ ਤੋਂ ਬਾਅਦ ਤੁਸੀਂ ਜਿਹੜਾ ਚੈਨਲ ਲਗਾਓਗੇ ਤੁਹਾਨੂੰ ਗੁਰਬਾਣੀ ਮਿਲੇਗੀ। ਭਾਵੇਂ ਉਹ ਨਿਊਜ਼ ਚੈਨਲ ਹੋਵੇ, ਉੱਥੇ ਵੀ ਤੁਹਾਨੂੰ ਗੁਰਬਾਣੀ ਵੇਖਣ ਨੂੰ ਮਿਲੇਗੀ। ਦੂਜੇ ਮੁਲਕਾਂ ਵਿੱਚ ਟਰੱਕ ਤੇ ਜਾਂਦੇ ਜਾਂਦੇ ਆਡੀਓ ਦੇ ਜ਼ਰੀਏ ਗੁਰਬਾਣੀ ਸੁਣ ਸਕਦੇ ਹਾਂ। ਮਾਨ ਨੇ ਕਿਹਾ ਕਿ ਆਡੀਓ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਵੀਡੀਓ ਤੇ ਹੈ ਕਿਉਂਕਿ ਇਸ ਤੇ ਇਹਨਾਂ ਦਾ ਕਬਜ਼ਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪੀਟੀਸੀ ਕਹਿੰਦਾ ਹੈ ਕਿ ਅਸੀਂ ਫ੍ਰੀ ਟੂ ਏਅਰ ਹਾਂ, ਜਦਕਿ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ। ਦਰਅਸਲ ਪੀਟੀਸੀ ਕੋਲ ਐਕਸਕਲੂਸਿਵ ਅਧਿਕਾਰ ਹਨ ਕਿ ਮੈਂ ਇਸ ਕੰਟੈਂਟ ਦਾ ਮਾਲਿਕ ਹਾਂ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜੇਕਰ ਤੁਸੀਂ ਗੁਰਬਾਣੀ ਲਗਾਉਣੀ ਹੈ ਤਾਂ ਤੁਹਾਨੂੰ ਪੀਟੀਸੀ ਦੇ 3 ਤੋਂ 4 ਚੈਨਲਾਂ ਦਾ ਪੈਕੇਜ ਲੈਣਾ ਹੋਵੇਗਾ, ਜਿਸ ਦੀ ਕੀਮਤ $54 ਹੈ। ਹਰੇਕ ਸਿੱਖ ਨੂੰ ਇਹ ਦੇਣਾ ਹੀ ਪੈਂਦਾ ਹੈ ਕਿਉਂਕਿ ਗੁਰਬਾਣੀ ਸੁਣਨੀ ਹੈ। ਇਸ ਨਾਲ ਚੈਨਲ ਦੀ TRP ਵੱਧ ਜਾਂਦੀ ਹੈ, ਜਿਸ ਦੇ ਜ਼ਰੀਏ ਵਿਗਿਆਪਨ ਆਉਂਦੇ ਹਨ। ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੇ ਜ਼ਰੀਏ ਇਹ ਪੈਸੇ ਕਮਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਗੁਰਬਾਣੀ ਫ੍ਰੀ ਕਰ ਦਿੱਤੀ ਤਾਂ ਕੈਮਰਿਆਂ ਦਾ ਹੜ ਆ ਜਾਵੇਗਾ। ਉਹਨਾਂ ਕਿਹਾ ਕਿ ਕੈਮਰੇ 2 ਤੋਂ 3 ਹੀ ਰਹਿਣਗੇ। ਫ੍ਰੀ ਫੀਡ ਦੇ ਜ਼ਰੀਏ ਕੋਈ ਵੀ ਚੈਨਲ ਗੁਰਬਾਣੀ ਟੈਲੀਕਾਸਟ ਕਰ ਸਕਦਾ ਹੈ। ਜਿਵੇਂ ਵਿਧਾਨ ਸਭਾ ਦੇ ਲਾਈਵ ਟੈਲੀਕਾਸਟ ਦੇ ਲਈ ਚੈਨਲਾਂ ਦੇ ਕੈਮਰੇ ਨਹੀਂ ਹਨ, ਵਿਧਾਨ ਸਭਾ ਫੀਡ ਚੈਨਲ ਨੂੰ ਦਿੰਦਾ ਹੈ।
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਦੇ ਕੁਝ ਅਦਾਰਿਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਵਿੱਚ ਜਿਸ ਤਰ੍ਹਾਂ ਨਾਲ ਗੋਦੀ ਮੀਡੀਆ ਸਰਗਰਮ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਕੇਜੀ ਮੀਡੀਆ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵੇਖ ਰਹੇ ਹਨ ਕਿ ਜਦੋਂ ਉਹ ਕੋਈ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਸ਼ੁਰੂ ਕਰਦੇ ਹਨ ਤਾਂ ਉਹ ਆਪਣੇ ਮਾਈਕ ਹਟਾ ਲੈਂਦੇ ਹਨ। ਖਹਿਰਾ ਨੇ ਕਿਹਾ ਕਿ ਸੱਚ ਸੁਣਨਾ ਬਹੁਤ ਕੌੜਾ ਹੁੰਦਾ ਹੈ, ਸਰਕਾਰ ਸੁਣਨਾ ਨਹੀਂ ਚਾਹੁੰਦੀ ਹੈ, ਇਸੇ ਲਈ ਵਿਕਾਊ ਮੀਡੀਆ ਹਾਊਸ ਵਿਖਾ ਨਹੀਂ ਰਹੇ ਹਨ। ਉਹਨਾਂ ਸੋਮਵਾਰ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਹੋਏ ਇੱਕ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਉਹ ਸਰਬਜੀਤ ਕੌਰ ਮਾਣੂਕੇ ਦੇ ਕੋਠੀ ਮਾਮਲੇ ਤੇ ਪੀੜਤਾਂ ਨੂੰ ਲੈ ਕੇ ਵਿਧਾਨ ਸਭਾ ਪਹੁੰਚੇ ਤਾਂ ਉਹ ਮੀਡੀਆ ਨੂੰ ਇਸ ਕੇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਲੱਗੇ। ਉਹਨਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਲਾਈਵ ਆਪਣਾ ਬਿਆਨ ਦੇ ਰਹੇ ਸਨ। ਜਿਵੇਂ ਹੀ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਕੁਝ ਰਿਪੋਰਟਰ ਕਹਿਣ ਲੱਗੇ ਕਿ ਜਲਦੀ ਨਾਲ ਨਿਪਟਾਓ, ਅਸੀਂ ਹੋਰ ਕਿਧਰੇ ਵੀ ਜਾਣਾ ਹੈ। ਤਾਂ ਮੈਂ ਕਿਹਾ ਕਿ ਤੁਸੀਂ ਕਿਹੜਾ ਮੈਨੂੰ ਵਿਖਾਉਣਾ ਹੈ, ਤੁਸੀਂ ਆਪਣਾ ਮਾਈਕ ਲੈ ਕੇ ਚਲੇ ਜਾਓ। ਤਾਂ ਉਹਨਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਉਹਨਾਂ ਕਟਾਰੂ ਚੱਕ ਦਾ ਮੁੱਦਾ ਚੁੱਕਿਆ, ਸਰਬਜੀਤ ਕੌਰ ਮਾਣੂਕੇ ਅਤੇ ਬਰਜਿੰਦਰ ਸਿੰਘ ਹਮਦਰਦ ਦਾ ਮੁੱਦਾ ਚੁੱਕਿਆ, ਪਰ ਕਿਸੇ ਨੇ ਉਸ ਨੂੰ ਟੈਲੀਕਾਸਟ ਨਹੀਂ ਕੀਤਾ। ਉਹਨਾਂ ਕਿਹਾ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਪ੍ਰਿੰਟ ਮੀਡੀਆ ਵੀ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਥਾਂ ਨਹੀਂ ਦਿੰਦਾ ਹੈ। ਖਹਿਰਾ ਨੇ ਕਿਹਾ ਕਿ ਆਗੂ ਵਿਰੋਧੀ ਧਿਰ ਅਤੇ ਮੈਂ ਸਰਬਜੀਤ ਕੌਰ ਮਾਣੂਕੇ ਦੇ ਮਸਲੇ ਨੂੰ ਚੁੱਕਿਆ, ਪਰ ਮੀਡੀਆ ਨੇ ਕੋਈ ਕਵਰੇਜ ਨਹੀਂ ਦਿੱਤੀ। ਅਜੀਤ ਅਖਬਾਰ ਨੇ ਜਦੋਂ ਇਹਨਾਂ ਦੀਆਂ ਖਬਰਾਂ ਉਸੇ ਤਰ੍ਹਾਂ ਲਗਾਉਣੀਆਂ ਬੰਦ ਕੀਤੀਆਂ ਤਾਂ ਫਿਰ ਪਹਿਲਾਂ ਇਸ਼ਤਿਹਾਰ ਦੇਣੇ ਬੰਦ ਕੀਤੇ, ਫਿਰ ਵਿਜੀਲੈਂਸ ਵੱਲੋਂ ਕੇਸ ਪਾ ਦਿੱਤਾ ਗਿਆ। ਖਹਿਰਾ ਨੇ ਪੁੱਛਿਆ ਕਿ ਕੇਂਦਰ ਵਿੱਚ ਕੇਜਰੀਵਾਲ ਅਤੇ ਮਾਨ ਕਹਿੰਦੇ ਹਨ ਕਿ ਸਾਡੇ ਖਿਲਾਫ ਸਾਰੀਆਂ ਏਜੰਸੀਆਂ ਦੀ ਵਰਤੋਂ ਹੋ ਰਹੀ ਹੈ, ਪਰ ਪੰਜਾਬ ਵਿੱਚ ਕੀ ਹੋ ਰਿਹਾ ਹੈ? ਇਸੇ ਤਰ੍ਹਾਂ ਹੀ ਵਿਰੋਧੀ ਅਤੇ ਜਿਹੜੇ ਮੀਡੀਆ ਅਦਾਰੇ ਗੱਲ ਨਹੀਂ ਸੁਣਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਸਰਬਜੀਤ ਕੌਰ ਮਾਣੂਕੇ ਦੇ ਮਾਮਲੇ ਵਿੱਚ ਫਰਜ਼ੀ ਪਾਵਰ ਆਫ ਅਟਾਰਨੀ ਕਰਨ ਵਾਲੇ ਅਸ਼ੋਕ ਕੁਮਾਰ ਖਿਲਾਫ ਇਸ ਲਈ FIR ਦਰਜ ਕੀਤੀ ਗਈ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸੀ। ਸਵੇਰੇ 1:30 ਵਜੇ ਚੋਰੀ ਨਾਲ ਅਸ਼ੋਕ ਕੁਮਾਰ ਖਿਲਾਫ ਇਸ ਲਈ ਕਾਰਵਾਈ ਕੀਤੀ ਗਈ ਤਾਂ ਕਿ ਸ਼ੋਰ ਨਾ ਮਚੇ। ਖਹਿਰਾ ਨੇ ਕਿਹਾ ਕਿ ਮੀਡੀਆ ਚੌਥਾ ਪਿਲਰ ਹੈ ਲੋਕਤੰਤਰ ਦਾ, ਜੇਕਰ ਤੁਸੀਂ ਵਿਰੋਧੀ ਧਿਰ ਹੀ ਨਹੀਂ ਦਿਖਾਓਗੇ ਤਾਂ ਲੋਕਾਂ ਦੇ ਮੁੱਦੇ ਕਿਵੇਂ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਇਹ ਅਣਐਲਾਨੀ ਐਮਰਜੈਂਸੀ ਵਾਂਗ ਹੈ, ਇਹ ਯੈਲੋ ਪੱਤਰਕਾਰਤਾ ਹੈ। ਮੈਂ ਮੀਡੀਆ ਦੀ ਲੜਾਈ ਲੜੀ ਹੈ, ਕਿਸੇ ਨਾਲ ਜਾਤੀ ਨਾਰਾਜ਼ਗੀ ਨਹੀਂ ਹੈ। ਉਹਨਾਂ ਕਿਹਾ ਕਿ ਜਿਵੇਂ ਤੁਸੀਂ ਇੱਕ ਪਾਸੜ ਦਿਖਾਉਂਦੇ ਹੋ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ, ਅੱਜ ਜਿਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਹੈ ਤੁਹਾਡੇ ਨਾਲ ਵੀ ਹੋ ਸਕਦਾ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਪੈਸੇ ਨੂੰ ਪਿੱਛੇ ਰੱਖ ਕੇ ਇਸ ਲੜਾਈ ਵਿੱਚ ਅੱਗੇ ਆਓ। ਜੋ ਪੰਜਾਬ ਦਾ ਇਸ ਵਕਤ ਮੀਡੀਆ ਜਿਸ ਢੰਗ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ, ਅਰਵਿੰਦ ਕੇਜਰੀਵਾਲ ਨੇ ਉਹਨੂੰ ਲਗਭਗ ਗੋਦੀ ਮੀਡੀਆ ਦੀ ਤਰਜ਼ ਤੇ ਆਪਣੇ ਸੂਬੇ ਵਿੱਚ ਕੇਜੀ ਮੀਡੀਆ ਬਣਾ ਰੱਖਿਆ। ਅੱਜ ਜੋ ਮੇਰੇ ਨਾਲ ਬੀਤਿਆ, ਮੇਰੀ ਹੱਡ ਬੀਤੀ, ਉਹ ਮੈਂ ਤੁਹਾਡੇ ਨਾਲ ਸਾਰਿਆਂ ਨੇ ਵਿਚਾਰ ਸਾਂਝੇ ਕਰਨੇ। ਮੈਂ ਕੋਈ ਗੱਲ ਲੁਕੋ ਕੇ ਨਹੀਂ ਰੱਖਣਾ ਚਾਹੁੰਦਾ। ਔਰ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਸੱਚ ਹੈ ਨਾ ਉਹ ਕੌੜਾ ਬਹੁਤ ਹੁੰਦਾ, ਉਹਨੂੰ ਹਜਮ ਕਰਨਾ ਬਹੁਤ ਔਖਾ ਹੁੰਦਾ। ਅੱਜ ਕੀ ਹੋਇਆ ਕਿ ਜਦੋਂ ਵਿਧਾਨ ਸਭਾ ਦੀ ਪ੍ਰੋਸੀਡਿੰਗ ਹੋਣੀ ਸੀ ਸ਼ੁਰੂ, ਅਸੀਂ ਤਕਰੀਬਨ 1:30 ਵਜੇ ਵਿਧਾਨ ਸਭਾ ਦੇ ਅਸੀਂ ਜਿਹੜਾ ਨੀਚੇ ਹੈਗਾ ਐਂਟਰੈਂਸ ਪੁਆਇੰਟ ਹੈ ਉੱਥੇ ਸਾਰਾ ਮੀਡੀਆ ਸੀਗਾ। ਮੇਰੇ ਤੋਂ ਪਹਿਲਾਂ ਜਾਂਦਿਆਂ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਪ੍ਰੈਸ ਨੂੰ ਜਿਹੜਾ ਸੀਗੇ ਐਡਰੈਸ ਕਰ ਰਹੇ ਸੀਗੇ। ਉਹਨਾਂ ਦਾ ਜਿਹੜਾ ਐਡਰੈਸ ਸੀਗਾ ਉਹ ਜਿਹੜੇ ਐਸਟੈਬਲਿਸ਼ ਚੈਨਲ ਨੇ ਉਹਨਾਂ ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ ਸੀ, ਜਿੱਦਾਂ ਨਿਊਜ਼ 18 ਔਰ ਜ਼ੀ ਤੇ ਵਗੈਰਾ ਵਗੈਰਾ ਦੇ ਉੱਤੇ। ਤੇ ਜਿਸ ਵਕਤ ਮੈਂ ਗਿਆ ਵਾਂ, ਪਹਿਲਾਂ ਵੀ ਮੇਰੇ ਨਾਲ ਹੋ ਰਿਹਾ ਵਾ, ਮੇਰੇ ਚੱਲਦੇ ਵਿੱਚ ਲਾਈਵ ਮਾਈਕ ਚੱਕ ਕੇ ਚੱਲ ਜਾਂਦੇ, ਤੁਸੀਂ ਸਾਰਿਆਂ ਨੇ ਦੇਖਿਆ ਹੋਇਆ। ਦ ਮੂਮੈਂਟ ਜਦੋਂ ਮੈਂ ਉੱਥੇ ਆਪਣੀ ਗੱਲ ਕਹਿਣ ਗਿਆ, ਉੱਥੇ ਖੜਾ ਹੋਇਆ ਮੀਡੀਆ ਦੇ ਸਾਹਮਣੇ, ਤੇ ਜਿਹੜੇ ਇਦਾਂ ਦੇ ਵਿਕਾਊ ਚੈਨਲ ਸੀਗੇ, ਜਿਹੜਾ ਵਿਕਾਊ ਮੀਡੀਆ ਵਾ, ਉਹਨਾਂ ਨੇ ਆਪਣੇ ਜਿਹੜੇ ਲਾਈਵ ਸੀ ਕਵਰੇਜ ਉਸੇ ਵੇਲੇ ਬਲੌਕ ਕਰਤੀ, ਬੰਦ ਕਰ ਦਿੱਤੀ। ਉਹਦੀ ਡਿਟੇਲ 'ਚ ਮੈਂ ਆਉਣਾ। ਅਸਲ 'ਚ ਮੈਂ ਅੱਜ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ, ਜਿਹੜਾ ਮਸਲਾ ਸਰਬਜੀਤ ਕੌਰ ਮਾਣੂਕੇ ਦਾ ਜਿਹੜੀ NRI ਦੀ ਕੋਠੀ ਦੱਬੀ ਹੋਈ ਆ, ਉਸ ਮਸਲੇ ਨੂੰ ਲੈ ਕੇ ਮੈਂ ਸਾਰੀ ਡਿਟੇਲਡ ਐਕਸਪਲੇਨੇਸ਼ਨ ਦੇਣੀ ਸੀ ਕਿ ਕਿਸ ਤਰ੍ਹਾਂ ਅਸ਼ੋਕ ਕੁਮਾਰ ਤੇ ਪਰਚਾ ਤਾਂ ਦਰਜ ਕਰ ਦਿੱਤਾ ਵਾ, ਪਰ ਜਿਹੜੇ ਅਸਲ ਗੁਨਾਹਗਾਰ ਨੇ, ਜਿਹੜਾ ਗੈਂਗ ਹੈ ਲੈਂਡ ਮਾਫੀਆ ਦਾ, ਸਰਬਜੀਤ ਕੌਰ ਮਾਣੂਕੇ, ਕਰਮ ਸਿੰਘ ਸਿੱਧੂ, ਜਿਨ੍ਹਾਂ ਨੇ ਅਸਲ ਵਿੱਚ ਅੱਗੇ ਰਜਿਸਟਰੀਆਂ ਕਰਾਈਆਂ ਤੇ ਕਿਰਾਏਨਾਮੇ ਬਣਾਏ ਝੂਠੇ ਫਾਲਸ, ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀਗਾ। ਗੁਰਬਾਣੀ ਦੇ ਪ੍ਰਸਾਰਣ ਦੇ ਲਈ ਦੱਸੀ ਗੁਰਦੁਆਰਾ ਸੋਧ ਐਕਟ 2023 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਨ ਸਰਕਾਰ ਆਮੋ ਸਾਹਮਣੇ ਹਨ। ਦੋਵਾਂ ਦੇ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਵਿੱਚ ਦਖਲ ਦਿੰਦੇ ਹੋਏ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਵੇਂ ਐਕਟ ਨਾਲ ਸੰਗਤਾਂ ਦੇ ਮਨਾਂ ਵਿੱਚ ਦੁਬਿਧਾ ਪੈਦਾ ਹੋ ਗਈ ਹੈ। ਜਥੇਦਾਰ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਮਿਲ ਬੈਠ ਕੇ ਇਸ ਦਾ ਹੱਲ ਕਰਨ। ਨਾਲ ਹੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਨੇ ਜਿਹੜਾ ਪਿਛਲੇ ਸਾਲ ਆਦੇਸ਼ ਜਾਰੀ ਕੀਤਾ ਸੀ, ਉਸ ਤੇ ਬਣਾਈ ਗਈ ਕਮੇਟੀ ਆਪਣੀ ਰਿਪੋਰਟ ਜਲਦ ਤੋਂ ਜਲਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕਰੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਬਣਾਏ ਗਏ ਨਵੇਂ ਐਕਟ ਨੂੰ ਲੈ ਕੇ ਨਸੀਹਤ ਦੇ ਨਾਲ ਹੋਰ ਸਿਆਸੀ ਪਾਰਟੀਆਂ ਨੂੰ ਖਾਸ ਅਪੀਲ ਵੀ ਕੀਤੀ ਹੈ। ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਜਿਹੜੀ ਕਰਨੀ ਇਹ ਬਹੁਤ ਹੀ ਮੰਦਭਾਗੀ ਹੈ। ਸਰਕਾਰ ਨੂੰ ਚਾਹੀਦਾ ਹੈ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਬਿਲਕੁਲ ਨਾ ਕਰਨ, ਕਿਉਂਕਿ ਅੱਜ ਵਿਧਾਨ ਸਭਾ ਦੇ ਵਿੱਚ ਇਸ ਬਾਰੇ ਮਤਾ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ ਔਰ ਮਤਾ ਲਿਆਉਣ ਦੀ ਜਿਹੜੀ ਕਾਰਵਾਈ ਹੈ ਇਹ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਵੱਲ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਸਿੱਧਾ ਜਿਹੜਾ ਕਦਮ ਹੈ ਉਹ ਹੋਵੇਗਾ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਆਪਣੀ ਦਖਲਅੰਦਾਜ਼ੀ ਜਿਹੜੀ ਹੈ ਉਹਨੂੰ ਬਿਲਕੁਲ ਬੰਦ ਕਰਦਾ ਹੈ। ਇਸ ਮਾਮਲੇ ਬਾਰੇ SGPC ਨੂੰ ਵੀ ਨਿਰਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਜਾਰੀ ਕੀਤੇ ਗਏ ਸਨ ਕਿ ਗੁਰਬਾਣੀ ਪ੍ਰਸਾਰਣ ਬਾਰੇ ਪਹਿਲਾਂ ਜੋ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਆਦੇਸ਼ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦਾ ਯਤਨ ਕਰੇ ਔਰ ਜੋ ਇਸ ਬਾਰੇ ਹੁਣ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਤੇ ਹੁਣ ਤੱਕ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਦੀ ਜਿਹੜੀ ਰਿਪੋਰਟ ਹੈ ਉਹ ਵੀ ਜਲਦੀ ਤੋਂ ਜਲਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਕੀਤੀ ਜਾਏ। ਪੰਜਾਬ ਸਰਕਾਰ ਦੇ ਵਿੱਚ ਔਰ ਦੂਜੀਆਂ ਪਾਰਟੀਆਂ ਦੇ ਜਿਹੜੇ ਸਿੱਖ ਵਿਧਾਇਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਹੁੰਦਿਆਂ ਹੋਇਆਂ ਉਹ ਇਸ ਮਤੇ ਬਾਰੇ ਜਿਹੜਾ ਹੈ ਉਹ ਬਿਲਕੁਲ ਕਾਹਲੀ ਨਾ ਕਰਨ, ਬੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਸੋਚਿਆ ਜਾਏ ਤਾਂ ਕਿ ਅਸੀਂ ਸਾਰੇ ਮਿਲ ਬੈਠ ਕੇ ਢੁਕਵਾਂ ਹੱਲ ਜਿਹੜਾ ਉਹ ਕਰ ਸਕੀਏ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ, ਇਸ ਕਦਮ ਦੇ ਨਾਲ ਪੰਥ ਵਿੱਚ ਕਿਸੇ ਪ੍ਰਕਾਰ ਦੀ ਦੁਬਿਧਾ ਜਿਹੜੀ ਹੈ ਉਹ ਬਿਲਕੁਲ ਪੈਦਾ ਨਾ ਹੋਵੇ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹ ਜਿਹੜਾ ਮਾਮਲਾ ਇਹਨੂੰ ਮਿਲ ਬੈਠ ਕੇ ਹੱਲ ਕੀਤਾ ਜਾਏ। ਸਰਕਾਰ ਦੇ ਅਧਿਕਾਰੀ ਵੀ ਬੈਠ ਜਾਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਬੈਠ ਜਾਣ, ਅਸੀਂ ਸਾਰੇ ਰਲ ਮਿਲ ਕੇ ਇਸ ਮਾਮਲੇ ਨੂੰ ਬੜੇ ਸਹਿਜ ਨਾਲ ਔਰ ਬੜੇ ਸੰਜਮ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਸਾਰੇ ਅਸੀਂ ਵਿਚਾਰ ਕੇ ਤੇ ਇਸ ਮਾਮਲੇ ਨੂੰ ਹੱਲ ਕਰਨ ਦਾ ਯਤਨ ਕਰੀਏ। ਗੁਰਬਾਣੀ ਦਾ ਪਾਵਨ ਪਵਿੱਤਰ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੋ ਮਿਲ ਬੈਠ ਕੇ ਸੰਜੀਦਗੀ ਦੇ ਨਾਲ ਮਸਲੇ ਹੱਲ ਕੀਤੇ ਜਾ ਸਕਦੇ ਨੇ, ਉਹ ਕਾਹਲੀ ਕੀਤਿਆਂ ਕਈ ਵਾਰਾਂ ਇਹੋ ਜਿਹੇ ਮਸਲੇ ਜਿਹੜੇ ਨੇ ਉਹ ਬਹੁਤ ਵੱਡੀ ਮੁਸ਼ਕਲ ਦਾ ਕਾਰਨ ਵੀ ਬਣਦੇ ਨੇ। ਸਾਰੀ ਜੋ ਇਹ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਇਹਦੇ ਵੱਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਵੱਲ ਤੁਰੰਤ ਜਿਹੜਾ ਉਹ ਧਿਆਨ ਕਰਨ ਦੀ ਖੇਚਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਸੰਬੰਧੀ ਮਤਾ ਪੇਸ਼ ਕੀਤਾ। ਸਰਕਾਰ ਹੁਣ ਇਸ ਰਾਏ ਨੂੰ ਲੈ ਕੇ ਕੇਂਦਰ ਨੂੰ ਪੱਤਰ ਲਿਖੇਗੀ। ਮੁੱਖ ਮੰਤਰੀ ਨੇ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤੋਂ ਨਾਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਹੋਰ ਵਿਅੰਗ ਕੱਸਿਆ। ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਆਰਜ਼ੀ ਕਰਾਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰਦੁਆਰੇ ਮਸੰਦਾਂ ਤੋਂ ਮੁਕਤ ਹੋਏ, ਹੁਣ ਸਾਨੂੰ ਮਾਡਰਨ ਮਸੰਦਾਂ ਤੋਂ ਗੁਰਬਾਣੀ ਮੁਕਤ ਕਰਨੀ ਪਵੇਗੀ। ਇਸ ਪ੍ਰਸਤਾਵ ਨੂੰ ਜੁਡੀਸ਼ੀਅਲ ਕਮਿਸ਼ਨ ਗੁਰਦੁਆਰਾ ਸਾਹਿਬ ਵੱਲੋਂ ਲਾਗੂ ਕੀਤਾ ਜਾਵੇਗਾ। ਸਰਕਾਰ ਜਾਣਦੀ ਹੈ ਕਿ ਇਸ ਨੂੰ ਕਿਵੇਂ ਲਾਗੂ ਕਰਨਾ ਹੈ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਹੇਗੀ ਕਿ ਸਰਕਾਰ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਮਾਨ ਨੇ ਕਿਹਾ ਕਿ ਇੱਕ ਵਾਰ ਫੈਸਲੇ ਹੋ ਜਾਣਗੇ ਤਾਂ ਇਹਨਾਂ ਨੂੰ ਲਾਗੂ ਕਰਨਾ ਹੋਵੇਗਾ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੋਸ ਜਤਾਇਆ ਹੈ ਅਤੇ CM ਮਾਨ ਨੂੰ ਸਲਾਹ ਵੀ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਸ਼ਬਦਾਂ ਦੀ ਸੀਮਾ ਨੂੰ ਪਾਰ ਨਾ ਕਰੋ। ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ਤੇ ਬੈਠ ਕੇ ਅਨੈਤਿਕ ਹੋਣਾ ਠੀਕ ਨਹੀਂ ਹੈ। ਮੈਂ ਤੁਹਾਨੂੰ ਬਦਤਮੀਜ਼ ਨਹੀਂ ਕਹਾਂਗਾ ਕਿਉਂਕਿ ਮੈਂ ਨੈਤਿਕਤਾ ਦੀ ਲਕਸ਼ਮਣ ਰੇਖਾ ਨੂੰ ਪਾਰ ਨਹੀਂ ਕਰ ਸਕਦਾ, ਪਰ ਤੁਸੀਂ ਜਨਮ ਤੋਂ ਬੁੱਧੀਮਾਨ ਹੋ। ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਮਸੰਦਾਂ ਨੇ ਸਿੱਖੀ ਵਿੱਚ ਬਹੁਤ ਵੱਡੀ ਸਕਾਰਾਤਮਕ ਭੂਮਿਕਾ ਨਿਭਾਈ ਹੈ। ਧਾਮੀ ਨੇ ਇੱਕ ਹੋਰ ਟਵੀਟ ਰਾਹੀਂ ਜਵਾਬ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੋ। ਸਿੱਖਾਂ ਦੇ ਮਸਲੇ ਸੰਗਤਾਂ ਦੀਆਂ ਭਾਵਨਾਵਾਂ ਤੇ ਸਰੋਕਾਰਾਂ ਨਾਲ ਸੰਬੰਧਿਤ ਹਨ, ਜਿਨ੍ਹਾਂ 'ਚ ਸਰਕਾਰਾਂ ਨੂੰ ਸਿੱਧੇ ਤੌਰ ਤੇ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਤੁਸੀਂ ਸਿੱਖ ਗੁਰਦੁਆਰਾ ਐਕਟ 1925 'ਚ ਸੋਧ ਕਰਕੇ ਨਵੀਂ ਧਾਰਾ ਜੋੜਨ ਦੀ ਗੱਲ ਕਰ ਰਹੇ ਹੋ, ਜਿਸ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ। ਸਿੱਖ ਗੁਰਦੁਆਰਾ ਸੋਧ ਐਕਟ 2023 ਤੋਂ ਇਲਾਵਾ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਇੱਕ ਹੋਰ ਬਿੱਲ ਲੈ ਕੇ ਆ ਰਹੀ ਹੈ, ਜਿਸ ਨਾਲ ਰਾਜਪਾਲ ਅਤੇ ਕੇਂਦਰ ਨਾਲ ਟਕਰਾਅ ਵਧਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਲਿਆਏ ਜਾਣ ਵਾਲੇ ਇਸ ਬਿੱਲ ਦੇ ਮੁਤਾਬਕ ਯੂਨੀਵਰਸਿਟੀਆਂ ਦਾ ਚਾਂਸਲਰ ਹੁਣ ਮੁੱਖ ਮੰਤਰੀ ਹੋਵੇਗਾ, ਜਦਕਿ ਮੌਜੂਦਾ ਕਾਨੂੰਨ ਦੇ ਮੁਤਾਬਕ ਰਾਜਪਾਲ ਚਾਂਸਲਰ ਹੁੰਦਾ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸੂਬੇ ਦੀਆਂ 13 ਯੂਨੀਵਰਸਿਟੀਆਂ ਦੇ ਚਾਂਸਲਰ ਮੁੱਖ ਮੰਤਰੀ ਹੋਣਗੇ। ਪਰ ਵੱਡਾ ਸਵਾਲ ਇਹ ਹੈ ਕਿ ਕੀ ਰਾਜਪਾਲ ਵਿਧਾਨ ਸਭਾ ਵੱਲੋਂ ਪਾਸ ਇਸ ਬਿੱਲ ਨੂੰ ਮਨਜ਼ੂਰੀ ਦੇਣਗੇ। ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਲੈ ਕੇ ਰਾਜਪਾਲ ਪਹਿਲਾਂ ਹੀ ਸਰਕਾਰ ਤੋਂ ਨਾਰਾਜ਼ ਹਨ। ਅਜਿਹੇ ਵਿੱਚ ਉਹ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਇਸ ਤੇ ਰੋਕ ਲਗਾ ਸਕਦੇ ਹਨ।
ਡੇਢ ਸਾਲ ਦੌਰਾਨ ਯੂਨੀਵਰਸਿਟੀਆਂ ਦੇ ਵੀਸੀ ਦੀ ਨਿਯੁਕਤੀਆਂ ਨੂੰ ਲੈ ਕੇ ਮਾਨ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਕਾਫੀ ਵਿਵਾਦ ਹੋ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਸੀ ਤਾਂ ਰਾਜਪਾਲ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਅਤੇ ਮੁੱਖ ਮੰਤਰੀ ਨੂੰ ਵਾਈਸ ਚਾਂਸਲਰ ਦੇ ਲਈ ਪੈਨਲ ਭੇਜਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਕਾਫੀ ਟਕਰਾਅ ਵੀ ਹੋਇਆ ਸੀ। ਇਸੇ ਮਹੀਨੇ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਕਰਨੀ ਸੀ ਤਾਂ ਮਾਨ ਸਰਕਾਰ ਨੂੰ ਇੱਕ ਪੈਨਲ ਰਾਜਪਾਲ ਨੂੰ ਭੇਜਣਾ ਪਿਆ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉਸ ਤੇ ਮੁਹਰ ਲਗਾਈ। ਵੱਡਾ ਸਵਾਲ ਇਹ ਵੀ ਹੈ ਕਿ ਕੀ ਕਾਂਗਰਸ ਅਕਾਲੀ ਦਲ ਇਸ ਬਿੱਲ ਤੇ ਸਰਕਾਰ ਦੀ ਹਿਮਾਇਤ ਕਰੇਗੀ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਐਕਟ ਵਿੱਚ ਤਬਦੀਲੀ ਲਿਆਉਣ ਦੀ ਤਿਆਰੀ ਵਿੱਚ ਹੈ। ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮਸਲੇ ਵਿੱਚ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ, ਉਸ ਫੈਸਲੇ ਨੂੰ ਜਦੋਂ ਲਾਗੂ ਨਹੀਂ ਕੀਤਾ ਜਾਂਦਾ ਤੇ ਕੇਂਦਰ ਦੀ ਸਰਕਾਰ ਉਸ ਦੇ ਵਿੱਚ ਆਰਡੀਨੈਂਸ ਲੈ ਆਉਂਦੀ ਹੈ ਤਾਂ ਇਹ ਫੈਸਲਾ ਕਿਵੇਂ ਲਾਗੂ ਹੋ ਸਕਦਾ ਹੈ। ਮਜੀਠੀਆ ਨੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦੇ ਖਰਚੇ ਉੱਤੇ ਸਾਡੇ ਸੀਐਮ ਟੂਰ ਆਪਰੇਟਰ ਵਜੋਂ ਅੱਜਕੱਲ੍ਹ ਕੰਮ ਕਰ ਰਹੇ ਹਨ। ਕਦੇ ਜਹਾਜ਼ ਨੂੰ ਲੈ ਕੇ ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਗੁਜਰਾਤ ਜਾਂਦੇ ਹਨ। ਇਸ ਤੋਂ ਇਲਾਵਾ ਮਜੀਠੀਆ ਨੇ ਡੀਜੀਪੀ ਦੀ ਨਿਯੁਕਤੀ ਦੇ ਨਿਯਮਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਬਦਲਾਅ ਤੇ ਵੀ ਸਵਾਲ ਚੁੱਕੇ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਡੀਜੀਪੀ ਦੀ ਨਿਯੁਕਤੀ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨ ਨਹੀਂ ਰਹੇ ਹਨ। ਅਦਾਲਤ ਨੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ 6 ਮਹੀਨਿਆਂ ਦਾ ਸਮਾਂ ਤੈਅ ਕੀਤਾ ਸੀ, ਜਿਸ ਦੇ ਮੁਤਾਬਕ ਹੁਣ ਤੱਕ ਸਰਕਾਰ ਨੂੰ 6 ਜਾਂ 9 ਸੀਨੀਅਰ ਅਧਿਕਾਰੀਆਂ ਦੀ ਡੀਜੀਪੀ ਦੇ ਰੂਪ ਵਿੱਚ ਸਿਫਾਰਿਸ਼ ਯੂਪੀਐਸਸੀ ਨੂੰ ਭੇਜਣੀ ਸੀ। ਉਹਨਾਂ ਦੀ ਸਰਵਿਸ ਨੂੰ ਚੈੱਕ ਕਰਕੇ 3 ਨਾਮ ਯੂਪੀਐਸਸੀ ਦੇ ਸੂਬਾ ਸਰਕਾਰ ਨੂੰ ਦੇਣੇ ਸਨ, ਜਿਨ੍ਹਾਂ ਵਿੱਚੋਂ ਮਾਨ ਸਰਕਾਰ ਨੂੰ ਨਵਾਂ ਡੀਜੀਪੀ ਨਿਯੁਕਤ ਕਰਨਾ ਸੀ। ਪਰ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਠਪੁਤਲੀ ਡੀਜੀਪੀ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਇਹਨਾਂ ਨੇ ਕਾਨੂੰਨ ਲਾਗੂ ਨਹੀਂ ਕਰਨਾ, ਇਹਨਾਂ ਨੇ ਆਪ ਦੇ ਹਿਸਾਬ ਨਾਲ ਤਾਨਾਸ਼ਾਹੀ ਚਲਾਉਣੀ ਹੈ। ਇਹਨਾਂ ਨੂੰ ਯੈਸ ਸਰ ਕਰਨ ਵਾਲਾ ਡੀਜੀਪੀ ਚਾਹੀਦਾ ਹੈ। ਸੀਐਮ ਪੰਜਾਬ ਨੇ ਪਾਣੀਆਂ ਦੇ ਮੁੱਦੇ ਉੱਤੇ ਸਮਝੌਤਾ ਕੀਤਾ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਕੱਲ ਸੀਐਮ ਮਾਨ ਨੇ ਰਾਜਸਥਾਨ ਜਾ ਕੇ ਕਿਹਾ ਕਿ ਗਹਿਲੋਤ ਪਾਣੀ ਨਹੀਂ ਮੰਗਦਾ ਸੀ, ਬਲਕਿ ਮੈਂ ਪਾਣੀ ਦੇਣਾ ਚਾਹੁੰਦਾ ਹਾਂ। ਵੈਸੇ ਇਹ ਦਿੱਲੀ ਵਿੱਚ ਕਾਂਗਰਸ ਦੀ ਮਦਦ ਮੰਗਦੇ ਹਨ, ਦੂਜੇ ਪਾਸੇ ਰਾਜਸਥਾਨ ਵਿੱਚ ਭੰਡਦੇ ਹਨ। ਕੱਲ ਅਮਿਤ ਸ਼ਾਹ ਜੀ ਨੇ ਤੇ ਇਹਨਾਂ ਦੀ ਪਦਵੀ ਬਹੁਤ ਵਧਾਤੀ। ਪਾਇਲਟ ਇਹ ਜਿਹਾ ਪਾਇਲਟ ਤਾਂ ਜਹਾਜ਼ ਨੂੰ ਰਨਵੇ 'ਤੇ ਲੈ ਡਿੱਗੇ ਤੇ ਜਹਾਜ਼ ਨਾ ਟੱਪੇ ਰਨਵੇ। ਇਹ ਪਾਇਲਟ ਨਹੀਂ ਸ਼ਾਹ ਜੀ, ਇਹ ਕਲੀਨਰ ਵੀ ਨਹੀਂ ਹੈ, ਇਹ ਟੂਰ ਆਪਰੇਟਰ ਹੀ ਹੈ, ਇਕੱਲਾ ਟਿਕਟਾਂ ਹੀ ਕੱਟਦਾ। ਔਰ ਜਿਹੜਾ ਖਰਚਾ ਇਹ ਆਪ ਦੇ ਦੇਵੇ ਭਗਵੰਤ ਬੇਈਮਾਨ ਤੇ ਮੈਨੂੰ ਕੋਈ ਰੌਲਾ ਨਹੀਂ। ਖਰਚਾ ਦਿੰਦੇ ਪੰਜਾਬ ਦੇ ਲੋਕ। ਉਹ ਜਹਾਜ਼ ਨੂੰ ਲੈ ਕੇ ਇਹ ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਹਾਂਜੀ ਗੁਜਰਾਤ, ਅੱਡ-ਅੱਡ ਸੂਬਿਆਂ 'ਚ ਗਏ ਆ ਜੀ। ਕੋਈ 8-10 ਸੂਬਿਆਂ 'ਚ ਗਏ ਆ, ਲਿਸਟ ਤੁਹਾਡੇ ਕੋਲ ਹੀ ਹੈ। ਕਰੋੜਾਂ ਰੁਪਈਏ ਪੰਜਾਬ ਦੇ ਖਜ਼ਾਨੇ 'ਚੋਂ ਖਰਚ ਹੋਇਆ ਤਮਿਲਨਾਡੂ। ਔਰ ਉੱਥੇ ਕਿੱਡੀ ਸ਼ਾਨਦਾਰ ਅੰਗਰੇਜ਼ੀ ਬੋਲੀ। ਉਹ ਤਾਂ ਮੈਨੂੰ ਲੱਗਦਾ ਸਟਾਲਿਨ ਵੀ ਹੱਕਾ ਬੱਕਾ ਰਹਿ ਗਿਆ ਕਿ ਇਹ ਜੀ ਅੰਗਰੇਜ਼ੀ ਵੀ ਆਪ ਵੀ ਮੰਨ ਗਏ ਆ ਕਿ ਮੈਂ ਇਹ ਜੀ ਅੰਗਰੇਜ਼ੀ ਬੋਲਦਾ ਹੁੰਦਾ ਕਦੇ ਕਦੇ। ਮਗਰ ਉਹ ਖਰਚਾ ਪੰਜਾਬ ਦਾ। ਔਰ ਮੁੱਦਾ ਕੀ ਸੀ ਕਿ ਜੋ ਸੁਪਰੀਮ ਕੋਰਟ ਦਾ ਆਨਰੇਬਲ ਸੁਪਰੀਮ ਕੋਰਟ ਦਾ ਫੈਸਲਾ ਹੈ ਦਿੱਲੀ ਦੇ ਮਸਲੇ 'ਚ, ਉਹ ਲਾਗੂ ਹੋਣਾ ਚਾਹੀਦਾ ਇਨ ਬਿਨ। ਹੁਣ ਇਹਨਾਂ ਦੀ ਡਬਲ ਸਪੀਕ, ਦੋਹਰੇ ਮਾਪਦੰਡ ਕਿੱਥੋਂ ਸਾਫ਼ ਹੁੰਦੇ ਆ। ਉੱਥੇ ਤਾਂ ਸੁਪਰੀਮ ਕੋਰਟ ਦੇ ਆਰਡਰ ਨੂੰ ਲਾਗੂ ਕਰਾਉਣ ਲਈ, ਦੇਸ਼ ਦੇ ਲੋਕਤੰਤਰ ਢਾਂਚੇ ਨੂੰ ਬਚਾਉਣ ਲਈ ਇਹ ਗਲੀ ਗਲੀ ਕੂਚੇ ਕੂਚੇ ਪੰਜਾਬ ਦਾ ਖਰਚਾ ਕਰਕੇ ਜਹਾਜ਼ ਲੈ ਕੇ ਤੁਰੇ ਫਿਰਦੇ ਰਹੇ। ਜਿੱਥੇ ਸੁਪਰੀਮ ਕੋਰਟ ਨੇ ਆਲਰੇਡੀ ਆਨਰੇਬਲ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਡੀਜੀਪੀ ਦੀ ਅਪਾਇੰਟਮੈਂਟਸ ਨੂੰ ਲੈ ਕੇ ਕਿ ਜਿਹਦਾ 6 ਮਹੀਨੇ ਸਮਾਂ ਰਹਿ ਗਿਆ। ਪਹਿਲੇ ਜਿਹੜੇ 6 ਸੀਨੀਅਰ ਮੋਸਟ ਜਾਂ 9 ਸੀਨੀਅਰ ਮੋਸਟ ਉਹਨਾਂ ਦੀ ਤੁਸੀਂ ਯੂਪੀਐਸਸੀ ਨੂੰ ਰეკਮੈਂਡੇਸ਼ਨ ਭੇਜ ਦਿਓ। ਉਹਨਾਂ ਦਾ ਟਰੈਕ ਰਿਕਾਰਡ, ਉਹਨਾਂ ਦਾ ਪਿਛੋਕੜ, ਉਹਨਾਂ ਦੀ ਸਰਵਿਸਿਜ਼ ਨੂੰ ਚੈੱਕ ਕਰਕੇ ਅਸੀਂ 3 ਨਾਮ ਰეკਮੈਂਡ ਕਰ ਦਿਆਂਗੇ ਔਰ ਸੂਬੇ ਦੀ ਸਰਕਾਰ ਉਹਨਾਂ 3 ਨਾਵਾਂ 'ਚੋਂ ਇੱਕ ਨੂੰ ਡੀਜੀਪੀ ਲਾ ਦੇਵੇ। ਇੱਥੇ ਸੁਪਰੀਮ ਕੋਰਟ ਦਾ ਫੈਸਲਾ ਮੈਂ ਨਾ ਮੰਨੂ। ਆਨਰੇਬਲ ਸੁਪਰੀਮ ਕੋਰਟ ਦੀ ਸਿਲੈਕਟਿਵ, ਆਪ ਨੂੰ ਠੀਕ ਲੱਗੇ ਤੇ ਫੈਸਲੇ ਸਹੀ, ਜੇ ਨਾ ਠੀਕ ਲੱਗੇ ਤੇ ਫੈਸਲੇ ਗਲਤ। ਹੁਣ ਉਹਦਾ ਫਾਲ ਆਊਟ ਕੀ ਹੈ? ਵਾਈ ਡਜ਼ ਦਾ ਪੰਜਾਬ ਸਰਕਾਰ ਨੂੰ ਇੱਕ ਪਪਟ ਡੀਜੀਪੀ ਦੀ ਲੋੜ ਕਿਉਂ ਪੈ ਗਈ? ਪਪਟ ਡੀਜੀਪੀ ਦੀ ਲੋੜ ਇਸ ਲਈ ਪੈ ਗਈ ਹੈ ਕਿਉਂਕਿ ਇਹਨਾਂ ਨੇ ਕਾਨੂੰਨ ਲਾਗੂ ਨਹੀਂ ਕਰਨਾ। ਇਹਨਾਂ ਨੇ ਆਪ ਦੇ ਹਿਸਾਬ ਨਾਲ ਇੱਥੇ ਤਾਨਾਸ਼ਾਹ ਡਿਕਟੇਟਰਸ਼ਿਪ ਚਲਾਉਣੀ ਹੈ।
ਔਰ ਆਪਣੇ ਹਿਸਾਬ ਨਾਲ ਸਿਆਸੀ ਬਦਲਾਖੋਰੀ ਕਰਨੀ ਹੈ। ਹੁਣ ਉਹ ਬਦਲਾਖੋਰੀ ਉਹੀ ਕਰ ਸਕਦਾ ਹੈ ਜੇ ਅਫਸਰ ਇਹਨਾਂ ਦੇ ਹਿਸਾਬ ਦਾ ਲੱਗਿਆ ਹੋਊਗਾ। ਜੇ ਅਫਸਰ ਇਹਨਾਂ ਦੇ ਹਿਸਾਬ ਦਾ ਨਾ ਲੱਗਿਆ ਹੋਵੇ ਤੇ ਉਹ ਲਾਗੂ ਨਹੀਂ ਹੋਣਾ। ਜਿਹੜੀ ਸਰਕਾਰ ਕਹਿੰਦੀ ਸੀ ਬਦਲਾਵ ਦੀ ਗੱਲ, ਜਿਹੜੀ ਸਰਕਾਰ ਇਹ ਕਹਿੰਦੀ ਸੀ ਅਸੀਂ ਤਾਂ ਪਹਿਲਾਂ ਜਿੰਨੀਆਂ ਸਰਕਾਰਾਂ ਹੋਈਆਂ ਨੇ ਉਹਨਾਂ ਤੋਂ ਵੱਖਰਾ ਮੈਰਿਟ ਤੇ ਕੰਮ ਕਰਾਂਗੇ। ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਦੀ ਤਜਵੀਜ਼ ਦੇ ਜਵਾਬ ਵਿੱਚ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੈਂ ਇਸ ਐਲਾਨ ਦੀ ਸਖਤ ਨਿਖੇਧੀ ਕਰਦਾ ਹਾਂ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਸਤਾਵ ਲਿਆਉਣ ਦਾ ਇਹ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ। ਇਹ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕਰਨ ਅਤੇ ਇੱਕ ਦੂਜੇ ਦੇ ਵਿਰੁੱਧ ਖੜਾ ਕਰਨ ਦਾ ਕੰਮ ਵੀ ਹੋ ਸਕਦਾ ਹੈ। ਇੱਕ ਅਜਿਹਾ ਕਦਮ ਜੋ ਪੰਥ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ ਹੈ। ਪੰਜਾਬ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਮੈਨੇਜਮੈਂਟ ਕਮੇਟੀ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਐਕਟ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਸੀ। ਜੇਕਰ ਇਸ ਵਿੱਚ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ ਤਾਂ ਕੇਂਦਰ ਸਰਕਾਰ ਕਰ ਸਕਦੀ ਹੈ। ਪੰਜਾਬ ਸਰਕਾਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦਾ ਜਿਹੜਾ 1925 ਦਾ ਐਕਟ ਹੈਗਾ, ਇਹ ਉਸ ਵਕਤ ਦੀ ਸੈਂਟਰ ਸਰਕਾਰ ਵੱਲੋਂ ਬਣਾਇਆ ਗਿਆ ਸੀ, ਪੰਜਾਬ ਸਰਕਾਰ ਵੱਲੋਂ ਨਹੀਂ ਸੀ ਬਣਾਇਆ। ਇਸ ਦੇ ਵਿੱਚ ਜਿਤਨੀ ਵੀ ਕੋਈ ਤਬਦੀਲੀ ਦਾ ਹੱਕ ਹੈ ਕਰਨ ਦਾ, ਤਾਂ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਸੈਂਟਰ ਦੀ ਸਰਕਾਰ ਦਾ। ਸੈਂਟਰ ਦੀ ਸਰਕਾਰ ਨੇ ਜਿਤਨੀਆਂ ਵੀ ਅਮੈਂਡਮੈਂਟ ਕੀਤੀਆਂ, ਤਕਰੀਬਨ 5 ਜਾਂ 6 ਅਮੈਂਡਮੈਂਟ ਹੋਈਆਂ, ਉਹ ਤਦ ਹੋਈਆਂ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਪਾਸ ਕਰਕੇ ਸੈਂਟਰ ਦੀ ਸਰਕਾਰ ਨੂੰ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਲਿਖ ਕੇ ਭੇਜਿਆ ਸੀ ਕਿ ਇੱਕ ਐਕਟ ਬਣਾਇਆ ਜਾਵੇ ਕਿ ਸਾਬਤ ਸੂਰਤ ਸਿੱਖੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਦੇ ਹੱਕਦਾਰ ਹਨ। ਇਹ ਗੱਲ ਤਾਂ ਆਈ ਸੀ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਵੀ ਪਾਰਲੀਮੈਂਟ ਨੇ ਪਾਸ ਕੀਤਾ ਸੀ ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਉਹੀ ਸਿੱਖ ਵੋਟ ਪਾ ਸਕਦਾ ਜਿਹੜਾ ਪੂਰਨ ਤਿਆਰ ਬਰ ਤਿਆਰ ਹੈ, ਕਿਸੇ ਕਿਸਮ ਦੀ ਕੇਸਾਂ ਦੀ ਰੋਮਾਂ ਦੀ ਬੇਅਦਬੀ ਨਹੀਂ ਕੀਤੀ। ਤਕਰੀਬਨ 7 ਸਾਲ ਲੱਗ ਗਏ ਸਨ ਹਿੰਦੁਸਤਾਨ ਦੀ ਸਰਕਾਰ ਨੇ ਉਹ ਬਿੱਲ ਨੂੰ ਪਾਰਲੀਮੈਂਟ ਪੇਸ਼ ਕਰਨ ਦੇ ਵਿੱਚ, ਪਰ ਉਸ ਵਕਤ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਉਹਨਾਂ ਨੇ ਕਈ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਸ ਬਿੱਲ ਨੂੰ ਹੋਰ ਕਰਨ ਦੇ ਲਈ ਪੰਜਾਬ ਅਸੈਂਬਲੀ 'ਚੋਂ ਪਾਸ ਕਰਕੇ ਭੇਜਾਂ, ਕਿਉਂਕਿ ਪੰਜਾਬ ਅਸੈਂਬਲੀ ਦਾ ਕੋਈ ਹੱਕ ਨਹੀਂ ਹੈਗਾ ਬਿੱਲ ਪਾਸ ਕਰਨ ਦਾ। ਮੈਂ ਇਹ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਔਰ ਆਮ ਆਦਮੀ ਦੀ ਜੋ ਸਰਕਾਰ ਹੈ ਪੰਜਾਬ ਦੇ ਵਿੱਚ, ਇਹ 100% ਉਹ ਕੰਮ ਕਰ ਰਹੀ ਹੈ ਜਿਹੜੇ ਕਿ ਇਸ ਪਾਰਟੀ ਨੂੰ ਪੈਦਾ ਕਰਨ ਵਾਲੀ RSS ਦੇ ਘੇਰੇ ਤੇ ਚੱਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਇਹ ਫੈਸਲਾ ਲੈ ਕੇ ਸਿੱਖ ਕੌਮ ਨਾਲ ਸਿੱਧੀ ਲੜਾਈ ਲੜੀ ਹੈ। ਅਸੀਂ ਕੋਈ ਵੀ ਸਰਕਾਰ ਹੋਵੇ, ਸਿੱਖ ਆਪਣੇ ਮਸਲਿਆਂ ਦੇ ਵਿੱਚ ਕਿਸੇ ਦਾ ਵੀ ਕੋਈ ਮੁਖਾਲਫਤ ਜਿਹੜੀ ਹੈ ਉਹ ਸਹਿਣ ਨਹੀਂ ਕਰੇਗਾ। ਅਸੀਂ ਇਸ ਸਿੱਧੀ ਲੜਾਈ ਦੇ ਵਿੱਚ ਲੜਨ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਵੀ ਹਾਂ, ਪੂਰੀ ਤਰ੍ਹਾਂ ਤਿਆਰ ਵੀ ਹਾਂ। ਔਰ ਸਾਨੂੰ ਇਹ ਜੇ ਕਈ ਮੁੱਖ ਮੰਤਰੀ ਆਏ ਜਿਨ੍ਹਾਂ ਨਾਲ ਸਿੱਖ ਕੌਮ ਨੇ ਮੱਥਾ ਲਾਇਆ ਸੀ ਔਰ ਸਾਨੂੰ ਗੁਰੂ ਨੇ ਜਿੱਤ ਬਖਸ਼ੀ ਸੀ।